4 प्रमुख ਆਸਟ੍ਰੇਲੀਅਨ पार्लीमेंट के मैंबरस जिन्हों ने खुल के सिखा नाल जो ज़्यादती का दौर नवा शुरू होया उन्होंने कंडैम किया। वी नो इंडिया इज़ वैपनाइजिंग द इंटरनेट and using it against the Sikhs. We know Punjab has been put into lockdown and we are pressuring the Australian government to open dialogue and discuss this with the internet counterpart कि भाई इनू बंद करो जो तुसी उत्थे लॉकडाउन किया है इंटरनेट पाबंदी। Sikhs are a peaceful and contributing community to Australia and we understand your needs and concerns right now. Your peaceful way of protest is making the right noise. Keep going. We are with you. He removed his hat and wore a patka in front of, during his address to the Sikhs, in front of the parliament. He expressed solidarity and said he is supporting Bhai Amritpal Singh plus 1,000 those Sikhs who are prosecuted in Indian occupied Punjab. ਅਸੀਂ ਜਿਹੜਾ ਸ੍ਰੀ ਸਾਹਿਬ ਔਰ ਨਗਾਰਿਆਂ ਦੇ ਔਰ ਘੱਲੂਘਾਰਿਆਂ ਦੇ ਨਾਲ ਫਿਰ ਜੰਗੀ ਜੱਤਾਂ ਦੇ ਵਾਰਸ ਵੀ ਹੈ, ਰਾਜ ਭਾਗ ਕਰਨ ਵਾਲੀ ਕੌਮ ਹੈ ਔਰ ਨਗਾਰੇ ਦੇ ਜਦੋਂ ਚੋਟ ਵੱਜੀ ਔਰ ਫਿਰ ਉਹਨਾਂ ਦੇ ਕੌਂਸੂਲੇਟ ਦੇ ਸਾਹਮਣੇ ਸਿਮਰਨ ਵੀ ਹੋਇਆ ਔਰ ਫਿਰ ਬੁਲੰਦ ਨਾਰੇ ਵੀ ਗੂੰਜੇ। ਜਿਹੜੇ ਪੋਸਟਰ ਸੀ ਉਹਦੇ ਉੱਤੇ ਲਿਖਿਆ ਸੀ ਕਿ ਮੋਦੀ ਇਜ਼ ਦਾ ਟਰੂ ਕਿਲਰ, ਕਿ ਜੇ ਸਰਟੀਫਿਕੇਟ ਕਿਸੇ ਨੂੰ ਟਰੂ ਕਿਲਰ ਦਾ ਦੇਣਾ ਹੋਏ ਤਾਂ ਮੋਦੀ ਹੈ। Time for the Indian government to get out of our homeland Punjab. Or you kill one, many more will be born. ਵੈਲਕਮ ਬੈਕ ਨੂੰ ਪ੍ਰੋਗਰਾਮ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ, ਅਮਰੀਕਾ ਅਤੇ ਯੂਕੇ ਵਿੱਚ ਸਿੱਖਾਂ ਦੀ ਮਜ਼ਬੂਤ ਲੌਬੀ ਦੇ ਚੱਲਦਿਆਂ ਹੁਣ ਆਸਟ੍ਰੇਲੀਆ ਸਿੱਖਾਂ ਨੇ ਵੀ ਆਪਣਾ ਦਬਦਬਾ ਜਿਹੜਾ ਕਾਇਮ ਕੀਤਾ ਹੈ। ਸੋ ਭਾਰਤੀ ਸਟੇਟ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤੇ ਗਏ ਜ਼ਬਰ ਦੇ ਨਵੇਂ ਦੌਰ ਦੇ ਵਿਰੋਧ ਵਿੱਚ ਆਸਟ੍ਰੇਲੀਆ ਦੇ 4 ਮੈਂਬਰ ਪਾਰਲੀਮੈਂਟ ਖੁੱਲ੍ਹ ਕੇ ਸਿੱਖਾਂ ਦੇ ਹੱਕ ਵਿੱਚ ਜਿਹੜੇ ਖਲੋਤੇ ਨੇ। ਔਰ ਯਾਦ ਰਹੇ ਪਰਥ ਸ਼ਹਿਰ ਵਿੱਚ ਸਿੱਖਾਂ ਨੇ ਭਾਰਤੀ ਕੌਂਸੂਲੇਟ ਦੇ ਬਾਹਰ ਇੱਕ ਜ਼ੋਰਦਾਰ ਵਿਖਾਵਾ ਕੀਤਾ ਹੈ ਔਰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਫੈਡਰਲ ਬਿਲਡਿੰਗ ਦੇ ਬਾਹਰ ਪੱਕਾ ਮੋਰਚਾ ਜਿਹੜਾ ਉਹ ਲਾਇਆ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਇੱਕੋ ਉਰਦੂ ਦਾ ਕਪਲੇਟ ਕਦੇ ਦੁਹਰਾਇਆ ਜਾਂਦਾ ਸੀ ਕਿ ਵੀ ਜਦੋਂ ਮੈਂ ਤੁਰਿਆ ਤੇ ਇਕੱਲਾ ਸੀ ਪਰ ਜਿਉਂ-ਜਿਉਂ ਮੰਜ਼ਿਲ ਵੱਲ ਤੁਰਦੇ ਗਏ ਕਾਫਲਾ ਵੱਧਦਾ ਗਿਆ। ਮੈਂ ਸਮਝਦਾ ਵੀ ਜੇ ਡਾਇਸਪੋਰਾ ਸਿੱਖਾਂ ਦੀ ਗੱਲ ਕਰੀਏ ਕਿ ਭਾਈ ਸਾਡੀ ਯੰਗਰ ਜਨਰੇਸ਼ਨ ਨੇ ਜਿੱਥੇ ਓਲਡ ਜਨਰੇਸ਼ਨ ਦਾ ਝੰਡਾ ਥੰਮ ਲਿਆ ਖਾਲਿਸਤਾਨ ਦਾ, ਉੱਥੇ ਉਹ ਰਾਦਰ ਹੋਰ ਤੇਜ਼ ਕਦਮਾਂ ਦੇ ਨਾਲ ਆਪਣੀ ਮੰਜ਼ਿਲ ਵੱਲ ਪੇਸ਼ਕਦਮੀ ਕਰ ਰਹੇ ਨੇ। ਔਰ ਕਿਸੇ ਵੇਲੇ ਯੂਕੇ ਹੀ ਹੱਬ ਸੀ, ਯੂਕੇ ਕੈਨੇਡਾ ਖਾਲਿਸਤਾਨੀ ਐਕਟੀਵਿਟੀ ਦਾ। ਅਮਰੀਕਾ ਨੇ ਥੋੜ੍ਹਾ ਲੇਟ ਜੁਆਇਨ ਕੀਤਾ ਪਰ ਅਮਰੀਕਾ ਵੀ 84 ਦੇ ਵਿੱਚ ਹੀ ਸੀ। ਪਰ ਹੁਣ ਆਸਟ੍ਰੇਲੀਆ ਕੁਛ ਮਾਮਲਿਆਂ 'ਚ ਤਾਂ ਹੋਰ ਵੀ ਤਖੇਰੀ ਤੌਰ ਦੇ ਨਾਲ ਕਾਫੀ ਅੱਗੇ ਨਿਕਲ ਰਿਹਾ ਔਰ ਅਸੀਂ ਦੇਖਦੇ ਹਾਂ ਕਿ ਲਗਾਤਾਰਤਾ ਨਾਲ ਜਿੱਥੇ ਜਿਹੜਾ ਖਾਲਿਸਤਾਨ ਰੈਫਰੈਂਡਮ ਜਿਸ ਦੇ ਮੈਲਬਰਨ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਭਰਪੂਰ ਹੰਗਾਰਾ ਮਿਲਿਆ, ਕਿਉਂਕਿ ਇੱਕ ਗੱਲ ਦਾ ਧਿਆਨ ਰਿਹਾ ਕਿ ਕੁਛ ਹਿੱਸੇ ਜਿਹੜੇ ਨੇ ਜਿਵੇਂ ਅਮਰੀਕਾ ਦੇ ਵਿੱਚ ਜਿਹੜੀ ਸੈਂਟਰਲ ਵੈਲੀ ਹੈ, ਯੂਬਾ ਸਿਟੀ, ਫਰੈਜ਼ਨੋ ਔਰ ਸੈਲਮਾ ਕੁਇਨ, ਦੂਜੇ ਤੇ ਜਿੱਥੇ 4 ਜਨਰੇਸ਼ਨਾਂ 5 ਜਨਰੇਸ਼ਨਾਂ ਪਹਿਲਾਂ ਦੇ ਲੋਕ ਆਏ ਹੋਏ ਨੇ, ਉਹਨਾਂ ਦੇ ਵਿੱਚ ਜਦੋਂ ਅਸੀਂ ਵੀ 90ਵਿਆਂ ਦੇ ਵਿੱਚ ਖਾਲਿਸਤਾਨੀ ਐਕਟਿਵਿਜ਼ਮ ਇੱਥੇ ਸ਼ੁਰੂ ਕੀਤਾ ਤੇ ਤੁਹਾਨੂੰ ਉੱਥੇ ਹੁੰਗਾਰਾ ਨਹੀਂ ਸੀ ਮਿਲਦਾ। ਹੁਣ ਵੀ ਕੋਈ ਬਹੁਤ ਜ਼ਿਆਦਾ ਉਹਨਾਂ ਬੈਠ 'ਚ ਨਹੀਂ ਹੁੰਦਾ ਕਿਉਂਕਿ 5ਵੀਂ ਜਨਰੇਸ਼ਨ ਤੱਕ ਪਹੁੰਚਦੇ ਆ ਤਾਂ ਗੱਲਬਾਤ ਮੁੱਕ ਜਾਂਦੀ ਹੈ। ਜਿੱਥੇ ਕਰੰਟ ਆ ਕੇ ਸੈਟਲ ਹੁੰਦੇ ਸੀ ਜਾਂ ਹੁੰਦੇ ਨੇ ਉੱਥੇ ਐਕਟੀਵਿਟੀ ਹੁੰਦੀ ਹੈ। ਸੋ ਆਸਟ੍ਰੇਲੀਆ 'ਚ ਤਾਂ 125 ਸਾਲ ਪਹਿਲਾਂ ਸਿੱਖ ਆਏ ਨੇ ਔਰ ਉੱਥੇ ਵੀ ਯੂਬਾ ਸਿਟੀ ਜਾਂ ਦੂਜੇ ਵਾਂਗ ਜਿਹੜੇ 19ਵੀਂ ਸਦੀ ਦੇ ਅਖੀਰ 'ਚ ਆਏ, ਜਿਹੜੇ ਜਿਸ ਹਿੱਸੇ 'ਚ ਗਏ ਕੋਈ ਬਨਾਨਾ ਉੱਥੇ ਬਹੁਤ ਵੱਡੀ ਪ੍ਰੋਡਕਸ਼ਨ ਹੈ ਔਰ ਉਹਨਾਂ ਦੀ ਇਕੋਨਮੀ ਦਾ ਇੱਕ ਵੱਡਾ ਬੇਸ ਹੈ। ਮੈਂ ਜੋਕ ਕਰ ਰਿਹਾ ਸੀ, ਮੈਂ ਕਿਹਾ ਫਿਰ ਤੁਸੀਂ ਬਨਾਨਾ ਰਿਪਬਲਿਕ ਹੋਏ ਜਿਹੜਾ ਅਦਰਵਾਈਜ਼ ਜੋਕ ਕੀਤਾ ਜਾਂਦਾ, ਬਟ ਉਹ ਕਹਿੰਦੇ ਇੱਥੇ ਬਨਾਨਾ ਪ੍ਰਾਈਸ ਜਿਹੜੇ ਆਇਲ ਔਰ ਦੂਸਰੇ ਤੋਂ ਬਾਅਦ ਉਸ ਕੈਟਾਗਰੀ 'ਚ ਆਉਂਦੇ ਨੇ। ਔਰ ਪਰ ਸਿੱਖ ਜਿਹੜੇ ਨੇ ਉਸ ਬੈਲਟ ਦੇ ਵਿੱਚ ਕਾਫੀ ਪ੍ਰੋਸਪਰਸ ਨੇ, ਵੱਡੇ ਕਿਸਾਨ ਨੇ। ਫਿਰ ਹੌਲੀ ਜਦੋਂ 84 ਦਾ ਪੀਰੀਅਡ ਆਇਆ, ਸਿੱਖ ਫੈਡਰੇਸ਼ਨ ਔਰ ਦੂਸਰੇ ਸਿਡਨੀ ਦੇ ਵਿੱਚ ਸੀ ਹੈਡਕੁਆਰਟਰ,
ਫਿਰ ਅਸੀਂ ਦੇਖਦੇ ਹਾਂ ਮੈਲਬੌਰਨ। ਹੁਣ ਜਿਹੜੇ ਸਾਰੇ ਹੀ ਸੈਂਟਰ ਨੇ ਉਹਦੇ 'ਚ ਮੈਲਬੌਰਨ ਦਾ ਅਸੀਂ ਜ਼ਿਕਰ ਕੀਤਾ, ਉਹ ਵੱਡਾ ਸੈਂਟਰ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਵੀ ਆਏ। ਔਰ ਹੌਲੀ ਈਵਨ ਜਿਹੜੀ ਪੁਰਾਣੀ ਬੈਲਟ ਵਾਲੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਜਿੱਥੇ ਕਿ ਕੌਂਸੂਲੇਟ ਜਾਂ ਐਂਬੈਸਡਰ ਇਵੇਂ ਹੀ ਜਾਂਦੇ ਸੀ ਜਿਵੇਂ ਉਹ ਮੰਦਰਾਂ 'ਚ ਜਾ ਰਹੇ ਹੋਣ, ਉਹਨਾਂ ਦਾ ਵੀ ਰਸਤਾ ਬੰਦ ਹੋਇਆ। ਔਰ ਨਵੀਂ ਅਵੇਅਰਨੈਸ ਨੇ ਇਹ ਵੀ ਗੱਲ ਸਾਹਮਣੇ ਕਿਸਾਨ ਮੂਵਮੈਂਟ ਦੇ ਵੇਲੇ ਅਸੀਂ ਦੇਖਿਆ ਕਿ ਆਸਟ੍ਰੇਲੀਆ 'ਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਵੀ ਨਿਕਲੇ ਔਰ ਉੱਥੇ ਉਹਨਾਂ ਨੇ ਇੰਡੀਅਨ ਕੌਂਸੂਲੇਟ ਔਰ ਐਂਬੈਸੀ ਰਾਹੀਂ ਉਹ ਯਾਦੂ ਕਿ ਕੌਣ ਉਹ ਹਰਿਆਣਵੀ ਜਿਹਦੇ ਰਾਹੀਂ ਨਫ਼ਰਤ ਫੈਲਾਉਣ ਜਾਂ ਈਵਨ ਗੁਰਦੁਆਰੇ ਦੇ ਕਾਫਲੇ ਨੂੰ ਜਿਹੜਾ ਗੁਰਦੁਆਰੇ ਵੱਲ ਹਿੰਦੂਤਵੀ ਕਾਫਲਾ ਮੋੜਨ ਦੀ ਕੋਸ਼ਿਸ਼ ਕੀਤੀ, ਫਿਜ਼ੀਕਲ ਵਾਇਲੈਂਸ ਵੀ ਕੀਤੀ। ਪਰ ਅਲਰਟ ਆਸਟ੍ਰੇਲੀਅਨ ਸਿਕਿਉਰਿਟੀ ਮੈਨ ਨੇ ਉਹਨਾਂ ਨੂੰ ਫੜਿਆ, ਡਿਪੋਰਟ ਵੀ ਕੀਤਾ। ਸੋ ਉਹ ਜਿਹੜੀ ਲੈਗੇਸੀ ਸੀ ਉਦੋਂ ਤੱਕ ਹਿੰਦੂ ਤਵੀਆਂ ਨੂੰ ਜਾਂ ਉਹਨਾਂ ਦੇ ਜਿਹੜੇ ਆਫੀਸ਼ੀਅਲ ਐਂਬੈਸੀਆਂ ਕੌਂਸੂਲੇਟ ਨੇ ਉੱਥੇ ਉਹਨਾਂ ਨੂੰ ਇਸ ਤੋਂ ਜਾਣੂ ਹੋ ਗਏ ਸੀ ਕਿ ਇਹ ਸਿੱਖ ਇੱਕ ਫਾਰਮੀਡੇਬਲ ਫੋਰਸ ਬਣ ਕੇ ਉੱਭਰੇ ਨੇ ਪੋਲੀਟੀਕਲ ਫੀਲਡ 'ਚ ਵੀ। ਹਾਲਾਂਕਿ ਜਿਹੜਾ ਹਿੰਦੂ ਤਵੀਆਂ ਦੀ ਅਦਰਵਾਈਜ਼ ਇਨਵੈਸਟਮੈਂਟ ਹੈ ਇਨ ਦਾ ਯੂਨੀਵਰਸਿਟੀਜ਼, ਚੇਅਰਸ ਖੜੀਆਂ ਕਰਨੀਆਂ, ਪੋਲੀਟੀਸ਼ੀਅਨਸ ਔਰ ਜਿਵੇਂ ਅਡਾਨੀ ਵਗੈਰਾ ਨੇ ਕੋਲ ਦੇ ਠੇਕੇ ਲਏ, ਟਾਟਾ ਨੂੰ ਉਹਨਾਂ ਨੇ ਹਾਈਐਸਟ ਅਵਾਰਡ ਦਿੱਤਾ ਹੈ ਪਿਛਲੇ ਦਿਨਾਂ ਦੇ ਵਿੱਚ, ਇਹ ਖੜਾ ਓਨਲੀ ਇੰਡੀਅਨ ਬਿਜ਼ਨਸਮੈਨ ਜਿਹਨੂੰ ਹੁਣ ਤੱਕ ਮਿਲਿਆ। ਔਰ ਜਿਵੇਂ ਜਿਸ ਅੰਦਾਜ਼ 'ਚ ਗਿਆ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਮੋਦੀ ਨੇ ਫਿਰ ਮਈ 'ਚ ਆਉਣਾ, ਕੁਆਡ ਬਣ ਗਿਆ, ਉਹ ਸਾਰੇ ਦਾ ਹਿੱਸਾ ਬਣੇ। ਸੋ ਉਹਦੇ 'ਚ ਇਹਨਾਂ ਦੇ ਲਈ ਹਿੰਦੂ ਤਵੀਆਂ ਦੇ ਲਈ ਆਸਟ੍ਰੇਲੀਆ ਹੋਰ ਵੀ ਇੰਪੋਰਟੈਂਟ ਬਣ ਜਾਂਦਾ ਹੈ। ਔਰ ਉੱਥੇ ਕਿਸੇ ਵੀ ਕਿਸਮ ਦਾ ਜਿਹੜਾ ਡਾਈਸੈਂਟ ਹੈ ਸਿੱਖਾਂ ਵੱਲੋਂ ਜਾਂ ਕਾਊਂਟਰ ਨੈਰੇਟਿਵ ਉਹਨਾਂ ਦੇ ਹਿੰਦੂ ਤਵੀ ਨੂੰ ਚੈਲੰਜ ਕਰਨ ਵਾਲਾ ਉਹਨਾਂ ਨੂੰ ਬਹੁਤ ਚੁਭਦਾ ਹੈ। ਇਸ ਲਈ ਇਸ ਇਸ਼ੂ ਨੂੰ ਇੰਨਾ ਹਾਈ ਪ੍ਰੋਫਾਈਲ ਰੱਖਿਆ ਉਹਨਾਂ ਨੇ ਕਿ ਮੋਦੀ ਨੇ ਪਰਸਨਲੀ ਉਹ ਸਾਰਾ ਡਰਾਮਾ ਵੀ ਇਹਨਾਂ ਦਾ ਹੀ ਸੀ ਵੈਂਡਲਾਈਜ਼ ਦੇ ਨਾਂ ਥੱਲੇ ਜਿਹੜਾ ਅਕਸ਼ਧਾਮ ਤੇ ਦੂਜੇ ਮੰਦਰਾਂ ਦਾ। ਹੁਣ ਉਸ ਸਾਰੇ ਦੇ ਚੱਲਦੇ ਆ ਲਗਾਤਾਰਤਾ ਨਾਲ ਇਹ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਪਿਛਲੇ ਫਰਾਈਡੇ ਤੋਂ ਨੈਕਸਟ ਫੇਜ਼ ਸਿੱਖ ਜੈਨੋਸਾਈਡ ਦੇ ਥੱਲੇ ਕ੍ਰੈਕ ਡਾਊਨ ਔਰ ਅੰਮ੍ਰਿਤਪਾਲ ਨੂੰ ਐਜ਼ ਏ ਐਲੀਬਾਈ ਇਸਤੇਮਾਲ ਕਰਕੇ ਸ਼ੁਰੂ ਕੀਤਾ। ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਜ਼ਬਰਦਸਤ ਰਿਐਕਸ਼ਨ ਹੈ ਇਸ ਦਾ। ਇਮੀਡੀਏਟ ਪਹਿਲੇ ਪ੍ਰੋਟੈਸਟ ਵੀ ਹੋਏ। ਕੈਨਬਰਾ ਜਿਹੜੀ ਆਸਟ੍ਰੇਲੀਆ ਦੀ ਕੈਪੀਟਲ ਹੈ ਉਹਦੇ 'ਚ ਤਾਂ ਪਰਮਾਨੈਂਟ ਝੰਡੇ ਗੱਡੇ ਹੋਏ ਨੇ ਫੈਡਰਲ ਬਿਲਡਿੰਗ ਦੇ ਬਾਹਰ ਜਿੱਥੇ ਕਿ ਉਹਨਾਂ ਦਾ ਸੈਸ਼ਨ ਚੱਲ ਰਿਹਾ। ਔਰ ਇਸੇ ਤਰ੍ਹਾਂ ਈਵਨ ਉਹਨਾਂ ਦੇ ਹਾਈ ਕਮਿਸ਼ਨ ਦੇ ਬਾਹਰ ਵੀ। ਔਰ ਇਸ ਦੇ ਨਾਲ ਨਾਲ ਜਿਹੜਾ ਦੂਸਰੀਆਂ ਥਾਵਾਂ ਦੇ ਉੱਤੇ ਵੀ ਅੱਡ ਐਕਟੀਵਿਟੀ ਇਨਸਾਈਡ ਲੌਬਿੰਗ ਉਹ ਵੀ ਚੱਲ ਰਹੀ ਹੈ ਬਰਾਬਰ। ਔਰ ਇਸੇ ਹੀ ਕੜੀ ਦੇ ਵਿੱਚ ਪ੍ਰੋਟੈਸਟ ਦੀ ਪਰਥ ਦੇ ਵਿੱਚ ਬੀਤੇ ਕੱਲ੍ਹ ਜਿਹੜਾ ਬਹੁਤ ਵੱਡਾ ਜਿਹੜਾ ਜਦੋਂ ਅਸੀਂ ਵੱਡਾ ਕਹਿੰਦੇ ਹਾਂ ਫਿਰ ਅਸੀਂ ਦੇਖਦੇ ਹਾਂ ਵੀ ਕਿੰਨੀ ਕੰਸੈਂਟਰੇਸ਼ਨ ਹੈ ਆਬਾਦੀ ਦੀ। ਪਰਥ ਕੋਈ ਮੇਨ ਉਸ ਪਾਪੂਲੇਸ਼ਨ ਮੇਨ ਦੇ ਵਿੱਚ ਤਾਂ ਮੈਲਬਰਨ ਹੈ, ਸਿਡਨੀ ਹੈ ਔਰ ਇਸੇ ਤਰ੍ਹਾਂ ਨਾਲ ਬ੍ਰਿਸਬੇਨ ਹੈ ਜਿੱਥੇ ਕਿ ਖਾਲਿਸਤਾਨ ਰੈਫਰੈਂਡਮ ਹੋਇਆ ਬੜੀ ਕਾਮਯਾਬੀ ਦੇ ਨਾਲ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਹ ਪਰਥ ਦੇ ਵਿੱਚ ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਪਿਕਚਰਸ ਨਗਾਰੇ ਦੀ ਝੋਟ। ਔਰ ਇਹ ਵੀ ਰਿਮਾਈਂਡਰ ਹੁੰਦਾ ਹੈ ਜਦੋਂ ਅਸੀਂ ਕਹਿੰਦੇ ਹਾਂ ਰਬਾਬ ਤੋਂ ਨਗਾਰੇ ਤੱਕ ਕਿ ਭਾਈ ਇਹੀ ਜਦੋਂ ਅਸੀਂ ਗੁਰੂ ਦੇ ਦਰ ਦੇ ਉੱਤੇ ਗੁਰੂ ਦੇ ਦਰਬਾਰ 'ਚ ਬੈਠ ਕੇ ਅਕਾਲ ਪੁਰਖ ਨਾਲ ਜੁੜਦੇ ਹਾਂ ਤੇ ਉਹ ਰਬਾਬ ਔਰ ਸਾਡੇ ਸਾਜ਼ ਔਰ ਗੁਰੂ ਕੀ ਬਾਣੀ ਇਹ ਸਾਡਾ ਸਹਾਰਾ ਹੁੰਦਾ। ਪਰ ਇਸ ਗੱਲ ਦਾ ਵੀ ਧਿਆਨ ਰਹੇ ਹਾਲਾਂ ਮੋਹਨ ਸਿੰਘ ਨੇ ਕਿਹਾ ਤਾਂ ਡਿਫਰੈਂਟ ਕੰਟੈਕਸਟ ਸੀ ਆਪਣੀ ਇੱਕ ਨਜ਼ਮ 'ਚ ਕਿ ਵਿੱਚ ਰੰਗ ਦੇ ਦੇਵੀ ਹੈ ਨਾਰ ਸਾਡੀ, ਵਿੱਚ ਜੰਗ ਦੇ ਦੇਵੀ ਕਟਾਰ ਸਾਡੀ। ਕਿ ਭਾਈ ਅਸੀਂ ਜਿਹੜਾ ਸ੍ਰੀ ਸਾਹਿਬ ਔਰ ਨਗਾਰਿਆਂ ਦੇ ਔਰ ਘੱਲੂਕਾਰਿਆਂ ਦੇ ਨਾਲ ਨਾਲ ਫਿਰ ਜੰਗੀ ਜੱਤਾਂ ਦੇ ਵਾਰਸ ਵੀ ਹੈ, ਰਾਜ ਭਾਗ ਕਰਨ ਵਾਲੀ ਕੌਮ ਹੈ। ਔਰ ਨਗਾਰੇ ਦੇ ਜਦੋਂ ਚੋਟ ਵੱਜੀ ਔਰ ਫਿਰ ਉਹਨਾਂ ਦੇ ਕੌਂਸੂਲੇਟ ਦੇ ਸਾਹਮਣੇ ਸਿਮਰਨ ਵੀ ਹੋਇਆ ਔਰ ਫਿਰ ਬੁਲੰਦ ਨਾਰੇ ਵੀ ਗੂੰਜੇ ਔਰ ਬਹੁਤ ਦੂਰ ਦਰੇਡੇ। ਔਰ ਮੈਂ ਜਿਹੜੀ ਪ੍ਰੈਸ ਰਿਲੀਜ਼ ਉਹਨਾਂ ਨੇ ਜਾਰੀ ਕੀਤੀ ਹੈ ਦੇਖ ਰਿਹਾ ਸੀ ਕਿ 50% ਤੋਂ ਜ਼ਿਆਦਾ ਜਿਹੜੀਆਂ ਸਪੀਕਰਸ ਨੇ ਉਹ ਬੀਬੀਆਂ ਨੇ। ਇਹ ਬਹੁਤ ਵੱਡੀ ਔਰ ਬੜੀ ਜ਼ਰੂਰੀ ਗੱਲ ਹੈ ਕਿ ਅਸੀਂ ਬੀਬੀਆਂ ਬੱਚਿਆਂ ਨੂੰ ਵੀ ਔਰ ਮੇਰਾ ਅਕਸਰ ਇਹ ਕਹਿਣਾ ਹੁੰਦਾ ਜਦੋਂ ਬੀਬੀਆਂ ਬੱਚੇ ਕਿਸੇ ਪ੍ਰੋਟੈਸਟ ਜੁਆਇਨ ਕਰਦੇ ਨੇ ਫਿਰ ਇੱਕ ਹਿਊਮਨ ਫੇਸ ਵੀ ਸਾਰਿਆਂ ਨੂੰ ਮਿਲ ਜਾਂਦਾ ਔਰ ਉਸ ਨੂੰ ਸੀਰੀਅਸਲੀ ਵੀ ਲਿਆ ਜਾਂਦਾ। ਔਰ ਉਹਨਾਂ ਨੇ ਜਿਹੜੇ ਬੁਲੰਦੀ ਦੇ ਨਾਲ ਜਿਹੜੇ ਪੋਸਟਰਸ ਸੀ ਉਹਦੇ ਉੱਤੇ ਲਿਖਿਆ ਸੀ ਕਿ ਮੋਦੀ ਇਜ਼ ਦਾ ਟਰੂ ਕਿਲਰ, ਕਿ ਜੇ ਸਰਟੀਫਿਕੇਟ ਕਿਸੇ ਨੂੰ ਟਰੂ ਕਿਲਰ ਦਾ ਦੇਣਾ ਹੋਏ ਤਾਂ ਮੋਦੀ ਹੈ। ਟਾਈਮ ਫॉर द ਇੰਡੀਅਨ ਗਵਰਨਮੈਂਟ ਟੂ ਗੈਟ ਆਊਟ ਆਫ ਆਵਰ ਹੋਮਲੈਂਡ ਪੰਜਾਬ, ਕਿ ਵੀ ਇਨਫ ਇਜ਼ ਇਨਫ, ਕਿ ਭਾਈ ਇੰਡੀਆ ਆਊਟ ਆਫ ਖਾਲਿਸਤਾਨ ਦਾ ਮਤਲਬ ਇਹ ਹੁੰਦਾ ਕਿ ਵੀ ਇਥੋਂ ਤੁਰੋ ਔਰ ਯੂ ਕਿਲ ਵਨ ਮੈਨੀ ਮੋਰ ਵਿਲ ਬੀ ਬੋਰਨ। ਔਰ ਇਹ
ਕਾਫੀ ਅਟਰੈਕਸ਼ਨ ਦਾ ਵਾਇਸ ਸੀ ਕਿ ਬਈ ਤੁਸੀਂ ਇਹੀ ਕਦੇ ਸੰਤ ਰਾਮ ਉਦਾਸੀ ਨੇ ਕਿਹਾ ਤਾਂ ਉਹਨੇ ਉਹ ਨਕਸਲੀ ਮੂਵਮੈਂਟ ਦਾ ਸ਼ਾਇਰ ਸੀ, ਲੇਕਿਨ ਉਹਦੀਆਂ ਨਜ਼ਮਾਂ ਹਰ ਰੈਵੋਲੂਸ਼ਨ ਲਈ ਰੈਲੇਵੈਂਟ ਨੇ। ਤੇ ਜਿਹਦੇ 'ਚ ਉਹਨੇ ਇੱਕ ਉਹਦਾ ਕਪਲੇਟ ਹੈ ਕਿ ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕੋ, ਕਤਲ ਕੀਤਿਆਂ ਕਦੇ ਵੀ ਮੁੱਕਣੀ ਨਹੀਂ, ਇੰਨੀ ਲੰਮੀ ਹੈ ਸਾਡੀ ਕਤਾਰ ਲੋਕੋ। ਸੋ ਇਹ ਜਿਹੜਾ ਬੋਰਡ ਹੈ ਇਹਨੂੰ ਰਿਪਰੈਜ਼ੈਂਟ ਕਰਦਾ, ਯੂ ਕਿਲ ਵਨ ਮੈਨੀ ਮੋਰ ਵਿਲ ਬੀ ਬੋਰਨ। ਔਰ ਫਿਰ ਉਹਨਾਂ ਨੇ ਸ਼ੁਕਰੀਆ ਅਦਾ ਕੀਤਾ ਮੀਡੀਆ ਪਾਰਟਨਰਸ ਦਾ ਔਰ ਬਾਕੀਆਂ ਦਾ। ਔਰ ਇਸ ਦੇ ਨਾਲ ਨਾਲ ਜਿਹੜੀ ਮੈਂ ਸਮਝਦਾ ਵੀ ਪੋਲੀਟੀਕਲ ਸਕਸੈਸ ਹੈ, ਲੋਕਲ ਬਹੁਤ ਸਾਰਾ ਕੰਮ ਹੋ ਰਿਹਾ ਹੈ, ਕੁਛ ਡਿਸਕਸ ਹੋ ਸਕਦਾ ਹੈ, ਕੁਛ ਨਹੀਂ ਹੈ, ਕਿਉਂਕਿ ਲੌਬਿੰਗ ਦਾ ਮਤਲਬ ਹੀ ਵੈਸੇ ਬਿਹਾਈਂਡ ਕਰਟਨ ਹੁੰਦਾ। ਤੇ ਜਦੋਂ ਕੋਈ ਫਿਰ ਖੁੱਲ੍ਹ ਕੇ ਪੋਲੀਟੀਸ਼ੀਅਨ ਬਿਆਨ ਦਿੰਦਾ ਹੈ ਜਾਂ ਆ ਕੇ ਤੁਹਾਡੇ ਨਾਲ ਖੜਦਾ ਹੈ, ਜਿਵੇਂ ਮੈਂਬਰ ਪਾਰਲੀਮੈਂਟ ਫੈਡਰਲ ਬਿਲਡਿੰਗ ਤੋਂ ਬਾਹਰ ਆ ਕੇ ਕੈਨਬਰਾ 'ਚ ਜਿਹੜੇ ਸਿੰਘਾਂ ਸਿੰਘਣੀਆਂ ਨੇ ਮੋਰਚਾ ਲਾਇਆ ਉਹਨਾਂ 'ਚ ਖਲੋਤੇ, ਤਾਂ ਉਹਨਾਂ ਦੇ ਵਿੱਚ 4 ਪ੍ਰਮੁੱਖ ਆਸਟ੍ਰੇਲੀਅਨ ਪਾਰਲੀਮੈਂਟ ਦੇ ਮੈਂਬਰਸ ਜਿਨ੍ਹਾਂ ਨੇ ਖੁੱਲ੍ਹ ਕੇ ਸਿੱਖਾਂ ਨਾਲ ਜੋ ਜ਼ਿਆਦਤੀ ਦਾ ਦੌਰ ਨਵਾਂ ਸ਼ੁਰੂ ਹੋਇਆ ਉਹਨੂੰ ਕੰਡੈਮ ਕੀਤਾ। ਉਹਨਾਂ ਦੇ ਵਿੱਚ ਗ੍ਰੀਨ ਪਾਰਟੀ ਦੇ ਫੈਡਰਲ ਸੈਨੇਟਰ ਨੇ ਡੇਵਿਡ ਸ਼ੂਬ੍ਰਿਜ, ਇਹ ਨਿਊ ਸਾਊਥ ਵੇਲ ਸਿਡਨੀ ਨੂੰ ਰਿਪਰੈਜ਼ੈਂਟ ਕਰਦੇ ਨੇ ਸੈਨੇਟਰ ਨੇ। ਇਸੇ ਤਰ੍ਹਾਂ ਗ੍ਰੀਨ ਪਾਰਟੀ ਫੈਡਰਲ ਸੈਨੇਟਰ ਜਾਰਡਨ ਸਟੀਲ ਜੌਨ, ਇਹ ਵੈਸਟਰਨ ਆਸਟ੍ਰੇਲੀਆ ਜ਼ਾਰ ਹੈ, ਉਹਨੂੰ ਰਿਪਰੈਜ਼ੈਂਟ ਕਰਦੇ ਨੇ। ਔਰ ਇਹਨਾਂ ਨੇ ਜੋ ਆ ਕੇ ਐਡਰੈਸ ਕੀਤਾ ਉਹਨਾਂ ਦੇ ਮੁੱਖ ਨੁਕਤੇ ਸੀ, ਵੀ ਨੋ ਇੰਡੀਆ ਇਜ਼ ਵੈਪਨਾਈਜ਼ਿੰਗ ਦਾ ਇੰਟਰਨੈਟ ਐਂਡ ਯੂਜ਼ਿੰਗ ਇਟ ਅਗੇਂਸਟ ਦਾ ਸਿੱਖਸ। ਔਰ ਅਸੀਂ ਅੱਜ ਇੱਕ ਨੁਕਤੇ 'ਤੇ ਗੱਲ ਕਰਾਂਗੇ ਕਿ ਵੀ ਜਦੋਂ ਅਸੀਂ ਲੌਬੀ ਕਰਦੇ ਹਾਂ ਕਿਹੜੇ ਨੁਕਤਿਆਂ ਦੇ ਉੱਤੇ ਸਾਡਾ ਫੋਕਸ ਹੋਣਾ ਚਾਹੀਦਾ ਹੈ। ਬੇਸ਼ੱਕ ਜਜ਼ਬਾਤੀ ਤੌਰ 'ਤੇ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਉਹਨਾਂ ਇਮੋਸ਼ਨਸ ਦਾ ਇਜ਼ਹਾਰ ਕਰਦੇ ਹਾਂ, ਉਹਨਾਂ ਦਾ ਇੱਕ ਆਪਣਾ ਜਿਹੜਾ ਰੁਤਬਾ ਹੈ, ਲੇਕਿਨ ਜਦੋਂ ਤੁਸੀਂ ਇੱਥੇ ਗੱਲ ਕਰਨੀ ਔਰ ਜਿਹੜੀ ਗੱਲ ਉਹਨਾਂ ਨੂੰ ਹੁੰਦਾ ਕਿ ਬਈ ਅੱਜ ਕੋਈ ਸੋਚੇ ਆਸਟ੍ਰੇਲੀਆ ਜਾਂ UK ਜਾਂ ਅਮਰੀਕਾ ਜਾਂ ਕੈਨੇਡਾ ਕਿ ਇੰਟਰਨੈਟ ਬੰਦ ਹੈ, ਤੁਸੀਂ ਤਾਂ ਤੁਰ ਹੀ ਨਾ ਸਕੋ, ਕਰਨਾ ਕੀ ਹੈ, ਤੁਸੀਂ ਪੇਮੈਂਟਸ ਉਹਦੇ 'ਤੇ ਕਰਨੀ ਹੈ, ਤੁਹਾਡਾ ਸਾਰਾ ਬੇਸ ਉਹਦੇ ਨਾਲ ਜੁੜਿਆ ਹੋਇਆ। ਉਹਨਾਂ ਨੇ ਕਿਹਾ ਕਿ ਵੈਪਨਾਈਜ਼ਿੰਗ ਦਾ ਇੰਟਰਨੈਟ, ਕਿ ਵੀ ਉਹ ਇੰਟਰਨੈਟ ਨੂੰ ਐਜ਼ ਏ ਵੈਪਨ ਯੂਜ਼ ਕਰ ਰਹੇ ਨੇ ਅਗੇਂਸਟ ਸਿੱਖਸ ਐਂਡ ਯੂਜ਼ਿੰਗ ਇਟ ਅਗੇਂਸਟ ਦਾ ਸਿੱਖਸ। We know Punjab has been put into lockdown and we are pressuring the Australian government to open dialogue and discuss this with the internet counterpart ਕਿ ਭਾਈ ਇਹਨੂੰ ਬੰਦ ਕਰੋ ਜੋ ਤੁਸੀਂ ਉੱਥੇ ਲਾਕਡਾਊਨ ਕੀਤਾ ਹੋਇਆ ਇੰਟਰਨੈਟ ਪਾਬੰਦੀ। ਤੀਸਰੇ MP ਨੇ ਮਿਸਟਰ ਰੌਬ ਮਿਸ਼ਲ MP, ਇਹ ਇਲੈਕਟੋਰੇਟ ਏਰੀਆ ਜਿੱਥੋਂ ਚੁਣੇ ਗਏ ਨੇ ਮੈਕਵਨ, ਇਹ ਵਿਕਟੋਰੀਆ ਤੋਂ ਨੇ। ਉਹਨਾਂ ਨੇ ਆਪਣੀ ਸਪੀਚ ਕਿਹਾ ਵੀ ਸਿੱਖਸ ਆਰ ਏ ਪੀਸਫੁਲ ਐਂਡ ਕੰਟਰੀਬਿਊਟਿੰਗ ਕਮਿਊਨਿਟੀ ਟੂ ਆਸਟ੍ਰੇਲੀਆ and we understand your needs and concerns right now. Your peaceful way of protest is making the right noise. Keep going. We are with you. ਹੁਣ ਜਿੱਥੇ ਇੱਕ ਪਾਸੇ ਇੰਟਰਨੈਟ ਜਾਂ ਦੂਸਰੇ ਦਾ ਉਹ ਚੁੱਭਦਾ ਹੈ, ਦੂਸਰਾ ਹੈ ਜਿਹੜੀ ਦਫਾ 144 ਹੈ ਅੰਗਰੇਜ਼ਾਂ ਦੇ ਜ਼ਮਾਨੇ ਦੀ ਵੀ ਤੁਸੀਂ 5 ਬੰਦੇ ਇਕੱਠੇ ਹੀ ਨਹੀਂ ਹੋ ਸਕਦੇ ਕਿਤੇ ਵੀ। ਹੁਣ ਇਹ ਤੁਹਾਡਾ ਜਿਹੜਾ ਰਾਈਟ ਹੈ ਕਨਸਟੀਟਿਊਸ਼ਨ 'ਚ ਆਫ ਪੀਸਫੁਲ ਐਕਸਪ੍ਰੈਸ਼ਨ ਐਂਡ ਰਾਈਟ ਟੂ ਅਸੈਂਬਲੀ, ਇਹ ਉਹਦੀ ਵਾਇਓਲੇਸ਼ਨ ਹੈ। ਸੋ ਮਿਸਟਰ ਰੌਬ ਮਿਸ਼ਲ ਨੇ ਇਹ ਦੂਸਰੇ ਨੁਕਤੇ ਨੂੰ ਜਿਹੜਾ ਉਹ ਪਿਕਅਪ ਕੀਤਾ ਔਰ ਉਹਨੇ ਕਿਹਾ ਜੀ ਤੁਹਾਡਾ ਹੱਕ ਹੈ ਔਰ ਤੁਹਾਡਾ ਪੀਸਫੁਲ ਪ੍ਰੋਟੈਸਟ ਹੈ। ਔਰ ਚੌਥੇ ਜਿਹੜੇ ਸੱਜਣ ਇਹ ਮਿਸਟਰ ਬੌਬ ਕੈਟਰ ਨੇ MP ਫੈਡਰਲ ਫਾਰ ਕੁਈਨਜ਼ਲੈਂਡ ਐਂਡ MP ਫਾਰ ਕੈਨੇਡੀ ਏਰੀਆ। ਇਹ ਕੈਨੇਡੀ ਏਰੀਆ ਉਹ ਹੈ ਜਿੱਥੇ ਮੈਂ ਕਿਹਾ ਵੀ ਬਨਾਨਾਸ ਹੁੰਦੇ ਨੇ ਔਰ ਬਹੁਤ ਵੱਡੇ ਜਿਹੜੇ ਨੇ ਉੱਥੇ ਬਨਾਨਾ ਫਾਰਮਸ ਔਰ ਖੇਤੀ 'ਚ ਸਿੱਖਾਂ ਦਾ ਵੱਡਾ ਨਾਂ ਹੈ। ਔਰ ਇਹਨੇ ਮਿਸਟਰ ਬੌਬ ਕੈਟਰ ਨੇ ਜਦੋਂ ਆਇਆ ਤੇ ਇਹਦੇ ਸਿਰ ਤੇ ਹੈਟ ਸੀ ਜਦੋਂ ਇਹ ਫੈਡਰਲ ਬਿਲਡਿੰਗ, ਫਿਰ ਉਹਨੇ ਕਿਹਾ ਕਿ ਜੀ ਮੇਰੇ ਦੋਸਤ ਫਲਾਣਾ ਸਿੱਖ ਜਿਹੜਾ ਬਹੁਤ ਵੱਡਾ ਉੱਥੇ ਬਨਾਨਾ ਪ੍ਰੋਡਕਸ਼ਨ ਦੇ ਵਿੱਚ ਸੀ, ਕਹਿੰਦਾ ਉਹਨੇ ਮੈਨੂੰ ਕਿਹਾ ਸੀ ਵੀ ਕਦੇ ਵੀ ਸਿੱਖਾਂ ਦੀ ਗੈਦਰਿੰਗ 'ਚ ਟੋਪੀ ਪਾ ਕੇ ਨਹੀਂ ਜਾਣਾ। ਉਹਨੇ ਆਪਣੀ ਟੋਪੀ ਲਾ ਕੇ ਹੋਰ ਗੋਰੇ ਤੇ ਕਹਿੰਦਾ ਮੇਰੇ ਪਟਕਾ ਬੰਨੋ। ਇਹ ਕਰੰਟ ਗੱਲ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਔਰ ਉਹਨਾਂ ਨੇ ਕਿ he removed his hat and wore a patka in front of during his address to the Sikhs in front of the parliament. He expressed solidarity and said he is supporting Bhai Amritpal Singh plus 1,000 those Sikhs who are prosecuted in Indian occupied Punjab. He also says he welcomes Sikhs to Australia where they are allowed to protest. Your protest is making a mark on the Australian parliament. We in Australia will not accept Indian government's
ਪ੍ਰੋਸੀਕਿਊਸ਼ਨ ਬੇਸਡ ਔਨ ਰਿਲੀਜੀਅਸ ਬਿਲੀਫ। ਸੋ ਇਹ ਬਹੁਤ ਸਟਰੋਂਗ ਹੈ ਔਰ ਮੈਂ ਮੁਬਾਰਕਬਾਦ ਦਿੰਦਾ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੂੰ, ਸਿੱਖ ਜਥੇਬੰਦੀਆਂ ਨੂੰ, ਬਿਲਕੁਲ ਉਹਨਾਂ ਨੁਮਾਇੰਦਿਆਂ ਨੂੰ ਜਿਨ੍ਹਾਂ ਨੇ ਬਿਹਾਈਂਡ ਦਾ ਕਰਟਨ ਲੌਬੀ ਕਰਕੇ ਅੱਜ ਇਸ ਮੌਕੇ ਤੇ ਜਿਹੜਾ ਆਸਟ੍ਰੇਲੀਆ ਬਹੁਤ ਇੰਪੋਰਟੈਂਟ ਹੈ ਇੰਡੀਆ ਲਈ, ਕੁਆਡ ਦੇ ਥੱਲੇ ਵੀ ਅਮਰੀਕਾ ਲਈ ਵੀ ਇੰਪੋਰਟੈਂਟ ਹੈ, ਕੁਆਡ ਚੋਂ ਤਾਂ ਇੰਡੀਆ ਨੂੰ ਉਹਨਾਂ ਨੇ ਬਾਹਰ ਕੱਢਿਆ, ਆਕਸ ਦੇ ਥੱਲੇ ਹੈ, ਲੇਕਿਨ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਐਲਬਨੀ ਨੂੰ, ਉੱਥੇ ਮੋਦੀ ਨੇ ਜਿਹੜਾ ਆਪਣੇ ਰੱਥ 'ਚ ਘੁਮਾਇਆ ਔਰ ਉਹ ਉਸ ਕਿਸਮ ਦੀ ਜਿਹੜੀ ਆ ਨਟੰਕੀ ਕੀਤੀ ਔਰ 4 MP ਖੁੱਲ ਕੇ ਆ ਕੇ ਪਾਰਲੀਮੈਂਟ ਬਿਲਡਿੰਗ ਤੋਂ ਬਾਹਰ ਪ੍ਰੋਟੈਸਟਰਸ ਨਾਲ, ਤੇ ਉੱਥੇ ਦਫਾ 144 ਲਾਈ ਹੋਈ ਆ ਵੀ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਔਰ ਵਾਇਲੈਂਟਲੀ ਉਹਨਾਂ ਨੇ ਹਰੀਕੇ ਹੋਏ ਜਾਂ ਉਸ ਤੋਂ ਪਹਿਲਾਂ ਸੋਹਾਣਾ ਸਾਹਿਬ ਪ੍ਰੋਟੈਸਟ ਵਾਲਿਆਂ ਨੂੰ ਕਿਵੇਂ ਉਠਾਇਆ, ਕਿਵੇਂ ਬਜ਼ੁਰਗਾਂ ਨੂੰ ਜਿਹੜਾ ਉਹਨਾਂ ਦੀਆਂ ਦਸਤਾਰਾਂ ਦੀ ਬੇਅਦਬੀ ਕੀਤੀ ਹੈ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਮੁੱਚੇ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।